ਅਗਲੇ ਦਿਨ 20 ਪੈਂਸ ਟਿਪ ਮਿਲੀ ਸੀ ਨਾ, ਤੇ ਅੱਜ ਮਿਲੀ ਹੈ 3 ਪਾਉਂਡ। ਕਦੀ ਕਦੀ 3 ਪਾਉਂਡ ਕੋਈ ਦਿੰਦਾ। 3 ਪਾਉਂਡ ਪਾਕਿਸਤਾਨੀ ਬਣਦੇ ਨੇ 1000 ਰੁਪਈਆ। ਤੇ 20 ਪੈਂਸ ਇੱਕ ਬੱਚੀ ਨੇ ਦਿੱਤੀ ਸੀ, ਤੇ ਇੱਕ ਬਾਬਾ ਜੀ ਨੇ ਦਿੱਤੀ ਹੈ। ਤੇ ਇੱਕ ਬੰਦੇ ਨੇ ਕਿਹਾ ਸੀ ਕਿ ਤੁਸੀਂ ਬੜੀ ਗੈਰਤ ਦੀਆਂ ਗੱਲਾਂ ਕਰਦੇ ਹੋ ਤੇ ਉੱਥੇ ਹੈਰਾਤ ਲੈ ਰਹੇ ਹੋ। ਯਾਰ ਪਾਕਿਸਤਾਨ ਦੇ ਵਿੱਚ ਮੈਂ ਇੰਸਪੈਕਟਰ ਸਾਂ, ਉੱਥੇ ਮੈਂ 1000 2 5 5 6 6 10 ਹਜ਼ਾਰ ਰੁਪਈਆ ਰਿਸ਼ਵਤ ਲੈਂਦਾ। ਉਹਦੇ ਨਾਲ ਬਿਹਤਰ ਸੀ ਮੈਂ ਇੱਥੇ ਹੈਰਾਤ ਲੈਂਦਾ। ਹਾਲੇ ਕਿ ਹੈਰਾਤ ਨਹੀਂ ਸੀ, ਹੈਰਾਤ ਹੈ ਹੀ ਨਹੀਂ ਹੈ। ਇਹ ਸਾਡੀ ਮਿਹਨਤ ਹੈ, ਅਸੀਂ ਕਿਸੇ ਕੋਲ ਮੰਗੀ ਨਹੀਂ। ਅਸੀਂ ਜਾ ਕੇ ਉਹਨਾਂ ਨੂੰ ਆਰਡਰ ਫੜਾਈ ਦਾ, ਉਹ ਦੇ ਛੱਡਣ ਤੇ ਉਹਨਾਂ ਦੀ ਮਿਹਰਬਾਨੀ ਹੈ। ਇਹ ਕੈਸੇ ਲੋਕ ਨੇ ਯਾਰ। ਮਤਲਬ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ। ਮੈਂ ਜਿੰਨੀ ਦੇਰ 6 ਸਾਲ ਸਰਕਾਰੀ ਨੌਕਰੀ ਕੀਤੀ ਹੈ, ਰਿਸ਼ਵਤ ਦਿੱਤੀ ਹੈ ਆਪਣੇ ਜਾਇਜ਼ ਕੰਮ ਕਰਾਉਣ ਵਾਸਤੇ, ਕਦੀ ਰਿਸ਼ਵਤ ਲਈ ਕੋਈ ਨਹੀਂ। ਇਹ ਲੋਕ ਸਾਨੂੰ ਹੀ ਤਾਨੇ ਮਾਰਦੇ ਨੇ ਕਿ ਤੁਸੀਂ ਜ਼ਿੰਦਾ ਕਿਉਂ ਹੋ, ਤੁਸੀਂ ਗੱਲ ਕਿਉਂ। ਇਹਨਾਂ ਨੂੰ ਸਿਰਫ ਇਸ ਗੱਲ ਦਾ ਇਤਰਾਜ਼ ਹੈ ਤੁਸੀਂ ਗੁਲਾਮੀ ਦੇ ਖਿਲਾਫ ਬੋਲਦੇ ਕਿਉਂ ਹੋ। ਕਹਿੰਦੇ ਨੇ ਅਸੀਂ ਚੁੱਪ ਕਰਕੇ ਗੁਲਾਮ ਆ, ਤੁਸੀਂ ਵੀ ਚੁੱਪ ਕਰਕੇ ਰਹੋ। ਯਾਰ ਮੈਂ ਪਾਕਿਸਤਾਨ ਨਹੀਂ ਸੀ ਛੱਡਣਾ। ਮੈਂ ਪੜ੍ਹਿਆ ਸੀ, ਮੈਂ ਕਿਹਾ ਸੀ ਮੈਂ ਸਰਕਾਰ ਦੀ ਨੌਕਰੀ ਕਰਾਂਗਾ, ਕੌਮ ਦੀ ਖਿਦਮਤ ਕਰਾਂਗਾ। ਜੋ ਬਚਪਨ ਦੇ ਵਿੱਚ ਤੁਹਾਡਾ ਸ਼ੌਕ ਹੁੰਦਾ ਹੈ ਕਿ ਤੁਸੀਂ ਜਾਓਗੇ ਤਬਦੀਲੀ ਲਿਆਓਗੇ। ਮੈਂ ਫੁੱਲ ਮਿਹਨਤ ਕੀਤੀ ਹੈ ਇੱਕ ਐਸੇ ਨਿਜ਼ਾਮੇ ਤਲੀਮ 'ਚ ਜਿਹੜਾ ਮੇਰੀ ਜ਼ੁਬਾਨ 'ਚ ਨਹੀਂ ਸੀ। ਮੈਂ ਸਿੱਖ ਕੇ 16ਵੇਂ ਸਕੇਲ ਦਾ ਮੈਂ ਅਫਸਰ ਲੱਗਾ। ਤੇ ਲੇਕਿਨ ਕੀ ਹੋਇਆ, ਉਹ 16ਵੇਂ ਸਕੇਲ ਨੇ ਮੈਨੂੰ 20,000 ਦੀ ਨੌਕਰੀ ਦਿੱਤੀ। ਪਹਿਲਾਂ 20,000 ਦੀ ਲੱਗੀ 30 ਸਾਲ ਦੀ ਉਮਰ 'ਚ, ਫਿਰ ਉਹ ਲੱਗੀ ਜੀ ਹੌਲੀ ਹੌਲੀ 33,000 ਦੀ ਲੱਗੀ। ਹੌਲੀ ਹੌਲੀ ਹੋ ਗਈ, ਉਹ ਵਿਆਹ ਹੋ ਗਿਆ, ਖਰਚੇ ਵੱਧ ਗਏ। ਤੇ ਤਨਖਾਹ ਕਿੰਨੀ ਹੈ ਜੀ? 67,000 ਰੁਪਈਆ, 70,000 ਰੁਪਈਆ ਤਨਖਾਹ ਹੋ ਗਈ ਹੱਦ ਤੋਂ ਹੱਦ। ਮੈਂ ਉਹਦੇ 'ਚ ਹਰਾਮ ਨਹੀਂ ਸਾਂ ਕਮਾਉਂਦਾ। ਮੇਰੀ ਉਹਨਾਂ ਨੇ ਟਰਾਂਸਫਰ ਕਰ ਦਿੱਤੀ ਸਿਆਲਕੋਟ। ਮੈਂ ਆਖਿਆ ਮੇਰੀ ਟਰਾਂਸਫਰ ਕਰ ਦਿਓ, ਮੇਰੇ ਤੋਂ ਨੇੜੇ ਵੇ, ਮੇਰੇ ਸਮੜੇਵਾਲ ਤੋਂ 20 ਕਿਲੋਮੀਟਰ ਹੈ। ਉਹਨਾਂ ਨੇ ਮੈਨੂੰ ਪਸਰੂਰ ਸੁੱਟਿਆ ਕਿ ਜਾ ਤੂੰ 55 ਕਿਲੋਮੀਟਰ ਜਾਇਆ ਕਰ, ਕਿ ਤੂੰ ਜਿਹੜਾ ਨਾ। ਮੈਂ ਮੋਟਰਸਾਈਕਲ 'ਤੇ ਜਾਂਦਾ ਸਾਂ। ਮੇਰੇ ਕਾਂਸਟੇਬਲ ਜਿਹੜੇ ਨੇ ਗੱਡੀਆਂ ਦੇ ਹੁੰਦੇ ਹਨ, ਗੁਜਰਾਂਵਾਲੇ 'ਚ ਵੀ ਸਿਆਲਕੋਟ 'ਚ ਵੀ। ਮੈਂ ਉਹਨਾਂ ਤੋਂ ਨਹੀਂ ਕੁਛ ਕਹਿ ਰਿਹਾ, ਉਹ ਵਿਚਾਰੇ ਵੀ ਮਜਬੂਰ ਨੇ, ਉਹ ਫਸੇ ਨੇ। ਉਹਨਾਂ ਦੀ 50 60 ਸਾਲ ਉਮਰ ਹੈ, ਉਹਨਾਂ ਦਾ ਹੱਕ ਹੈ ਕਿ ਉਹਨਾਂ ਨੂੰ ਗੱਡੀ ਮਿਲੇ। ਉਹਨਾਂ ਨੂੰ ਤੁਸੀਂ ਕਰਪਟ ਕੀਤਾ ਹੈ, ਜਿਹੜੇ ਉੱਤੇ ਡਾਇਰੈਕਟਰ ਨੇ, ਸੈਕਟਰੀ ਨੇ, ਕਮਿਸ਼ਨਰ ਨੇ ਤੁਹਾਡੇ। ਉਹਨਾਂ ਨੇ ਛੋਟੇ ਮੁਲਾਜ਼ਮਾਂ ਨੂੰ ਮਜਬੂਰ ਕੀਤਾ ਕਿ ਉਹ ਰਿਸ਼ਵਤ ਲੈਣ। ਮੈਂ ਤਾਂ ਸਰਕਾਰ ਦਾ ਹਿੱਸਾ ਰਿਹਾ ਨਾ, ਮੈਨੂੰ ਪਤਾ ਹੈ ਕਿ ਮੁਲਾਜ਼ਮ ਕਿੰਨਾ ਕੁ ਮਜਬੂਰ ਹੈ ਇਹਨਾਂ ਅਫਸਰਾਂ ਦੇ ਹੱਥੋਂ। ਡਾਇਰੈਕਟਰ ਦਾ ਮਤਲਬ ਕੀ ਹੁੰਦਾ? ਹਦਾਇਤਕਾਰ। ਉਹਦਾ ਸਿਰਫ ਇੰਨਾ ਕਿਰਦਾਰ ਹੈ ਕਿ ਉਹ ਹਦਾਇਤ ਦੇਵੇ ਕਿ ਕਿਵੇਂ ਟੈਕਸ ਇਕੱਠਾ ਕਰਨਾ ਹੈ। ਡਾਇਰੈਕਟਰ ਦਾ ਲਫ਼ਜ਼ ਐਸਾ ਹੈ ਕਿਸੇ ਬੰਦੇ ਨੂੰ ਸਮਝ ਹੀ ਨਹੀਂ ਆਇਆ ਇਹਦਾ ਮਤਲਬ ਕੀ ਹੈ। ਬਸ ਰੋਹਬ ਹੈ ਸਾਡੇ ਤੇ ਡਾਇਰੈਕਟਰਾਂ ਦਾ। 28-29 ਡਾਇਰੈਕਟਰ ਨੇ ਇੱਕ ਸ਼ਹਿਰ ਦੇ ਵਿੱਚ 28-29 ਮਹਿਕਮੇ ਹੁੰਦੇ ਨੇ। ਉਹਨਾਂ ਸਭ ਡਾਇਰੈਕਟਰਾਂ ਦਾ ਇੱਕੋ ਹੀ ਮਕਸਦ ਹੈ, ਲੁੱਟਣਾ, ਹਦਾਇਤ ਦੇਣਾ। ਜਿਹੜਾ ਡਾਇਰੈਕਟਰ ਹੈ ਟ੍ਰੈਫਿਕ ਦਾ, ਉਹਦਾ ਇਹ ਨਹੀਂ ਹੈ ਕਿ ਟ੍ਰੈਫਿਕ ਕਿਵੇਂ ਠੀਕ ਕਰਨੀ ਹੈ ਦੀ ਹਦਾਇਤ ਦੇਣੀ। ਉਹਨੇ ਕਹਿਣਾ ਮੇਰੀ ਮੰਥਲੀ ਦਿਓ। ਜਿੰਨੇ ਡਾਇਰੈਕਟਰ ਨੇ, ਐਕਸਾਈਜ਼ ਦਾ ਡਾਇਰੈਕਟਰ ਹੈ, ਹੋਰ ਜਿਹੜੇ ਵੀ ਮਹਿਕਮੇ ਦੇ ਡਾਇਰੈਕਟਰ ਨੇ, ਜਿੰਨੀ ਦੇਰ ਤੱਕ ਤੁਹਾਨੂੰ ਇਹਨਾਂ ਲਫ਼ਜ਼ਾਂ ਦੇ ਮਤਲਬ ਨਹੀਂ ਨਾ ਸਮਝ ਹੋਣੇ, ਤੁਹਾਨੂੰ ਇਹ ਸਮਝ ਨਹੀਂ ਹੋਣੀ ਤੁਹਾਡੇ ਨਾਲ ਗੇਮ ਕੀ ਹੋ ਰਹੀ ਹੈ। ਉਲਟੇ ਤੁਸੀਂ ਸਾਨੂੰ ਤਾਨੇ ਮਾਰੋ। ਅਸੀਂ ਇੱਥੇ ਪ੍ਰਦੇਸ਼ ਦੇ ਵਿੱਚ ਧੱਕੇ ਖਾ ਰਹੇ ਹਾਂ, ਡਿਲੀਵਰੀਆਂ ਕਰ ਰਹੇ ਹਾਂ, ਇਲਮ ਹਾਸਲ ਕਰਕੇ ਹਰ ਸ਼ੈ। ਅਸੀਂ ਕੋਸ਼ਿਸ਼ ਕੀਤੀ ਅਸੀਂ ਹਰਾਮ ਹੋਰ ਨਾ ਬਣੀਏ। ਸਾਡੇ ਮਾਂ ਪਿਓ ਨੇ ਕਿਹਾ ਸੀ ਕਿਸੇ ਕੋਲੋਂ ਖੋ ਕੇ ਨਹੀਂ ਖਾਣਾ। ਅਸੀਂ ਇੱਕ ਅੱਲਾ ਸ਼ੁਕਰ ਹੈ ਕਿਸੇ ਦੇ ਨਾਲ ਜ਼ਿਆਦਤੀ ਨਹੀਂ ਕੀਤੀ, ਰਿਸ਼ਵਤ ਨਹੀਂ ਲਈ ਜਿੰਨੀ ਦੇਰ ਨੌਕਰੀ ਕੀਤੀ ਹੈ। ਹੁਣ ਇੱਥੇ ਜੇ ਅਸੀਂ ਮਿਹਨਤ ਕਰ ਰਹੇ ਹਾਂ ਤਾਂ ਸਾਨੂੰ ਕੋਈ ਦੇ ਛੱਡਦਾ, ਕੋਈ ਕਹਿੰਦੇ ਨੇ ਜੀ ਤੁਸੀਂ ਹੈਰਾਤ ਲੈ ਰਹੇ ਹੋ। ਖੁਸ਼ ਰਹੋ ਯਾਰ ਗੁਲਾਮੋ, ਅੱਲਾ ਤੁਹਾਨੂੰ ਗੁਲਾਮੀ ਤੋਂ ਆਜ਼ਾਦੀ ਦੇਵੇ। ਸਾਡਾ ਤਾਂ ਕੰਮ ਹੈ, ਅਸੀਂ ਬੋਲ ਰਹੇ ਹਾਂ ਕਿ ਸ਼ਾਇਦ ਸਾਡੇ ਬੋਲਣ ਨਾਲ ਤੁਹਾਨੂੰ ਆਜ਼ਾਦੀ ਲੱਭ ਜੇ, ਔਰ ਇਨਸ਼ਾਅੱਲਾ ਲੱਭੇਗੀ। ਤੁਸੀਂ ਸਾਡੇ 'ਤੇ ਤਨਕੀਦਾਂ ਕਰੀ ਜਾਓ, ਲੱਭ ਜਾਏਗੀ ਤੁਹਾਨੂੰ ਆਜ਼ਾਦੀ। ਲੇਕਿਨ ਜਿੰਨੀ ਦੇਰ ਤੱਕ ਤੁਸੀਂ ਸਮਝੋਗੇ ਨਹੀਂ ਕਿ ਪਹਿਲਾਂ ਇਹ ਸਮਝੋ ਤੁਸੀਂ ਗੁਲਾਮ ਹੋ, ਜਿੰਨੀ ਦੇਰ ਤੱਕ ਤੁਹਾਨੂੰ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਜ਼ੁਬਾਨ 'ਚ ਚੀਜ਼ਾਂ ਨਹੀਂ ਸਮਝਾਈਆਂ ਜਾਣਗੀਆਂ, ਤੁਸੀਂ ਗੁਲਾਮ ਹੀ ਰਹੋਗੇ। ਤੁਸੀਂ ਜਿਹੜੇ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਬੁਰਾ ਆਖੋਗੇ।